दो नौजवान जिन्होंने दिखाया गया जिन्हों के दोष आ भी ये मोटरसाइकिल से जाके इन्होंने टारगेट किलिंग की हरदीप सिंह शेरा रमनदीप सिंह बग्गा उन्होंने उत्ते 302 ते UAPA आर्म्स एक्ट के जिहड़ियां धारावां के तहत दोष चार्ज लाउण दे ऑर्डर किए आ। जग्गी जौल के उत्ते साजिश कतल की साजिश का ते फंडिंग का 3 ਤੋਂ 5 साल ਦੇ ਵਿੱਚ आम तौर ਤੇ ਜਿਹੜਾ कतल केस आ ਉਹਦਾ फैसला आ ਜਾਂਦਾ। ਇਹ 5 साल करीब हो चले। ਹੁਣ ਸਤੰਬਰ ਦੇ ਵਿੱਚ ਜਿਹੜੇ ਆ ਇਸ ਕੇਸ ਦੇ ਚਾਰਜ ਫਰੇਮ ਹੋਣਗੇ। ਬਾਕੀ ਇੱਕ ਕੇਸ ਦੇ ਕੱਲ ਆਰਡਰ ਸੀ ਉਹ ਨਹੀਂ ਉਹਨਾਂ ਨੇ ਕਰ ਸਕੇ, ਉਹਦੀ 5 ਅਗਸਤ ਤਰੀਕ ਪਾਤੀ। ਇੱਕ ਅੱਜ ਆ ਤਰੀਕ, ਉੱਥੇ ਇੱਕ 3 ਆ, ਫਿਰ 4 ਆ, ਫਿਰ 5 ਆ। ਫਿਰ ਇਹਨਾਂ ਸਾਰਿਆਂ ਦੇ ਜੇ ਕੋਰਟ ਵੱਲੋਂ ਚਾਰਜ ਫਰੇਮ ਕਰਨ ਦੇ ਆਰਡਰ ਹੋ ਗਏ ਤਾਂ ਫਿਰ 7/9 ਨੂੰ ਇਹਨਾਂ ਸਾਰਿਆਂ ਨੂੰ ਚਾਰਜ ਕੋਰਟ 'ਚ ਪੇਸ਼ ਕੀਤਾ ਜਾਊਗਾ ਸਾਰਿਆਂ ਨੂੰ। ਫਿਰ ਉਹਨਾਂ ਨੂੰ ਦੱਸਿਆ ਜਾਊਗਾ ਵੀ ਤੁਹਾਡੇ ਆਹ ਕਤਲ ਦੇ ਜਾਂ ਸਾਜ਼ਿਸ਼ ਦੇ ਜਾਂ ਅਸਲੇ ਦੇ ਆਹ ਤੁਹਾਡੇ ਧਾਰਾਵਾਂ ਹੈਗੀਆਂ, ਤੁਸੀਂ ਇਹ ਮੰਨਦੇ ਹੋ। ਸੋ NIA ਦੀ ਵੀ ਇੱਕ ਕੇਸ ਦੇ ਵਿੱਚੋਂ ਜੱਗੀ ਜੌਲ ਦੀ ਜਿਹੜਾ RC 24/307 ਦਾ ਹੈਗਾ ਅਮਿਤ ਅਰੋੜਾ ਲੁਧਿਆਣੇ ਦਾ ਸ਼ਿਵ ਸੈਨਾ ਆਗੂ ਉੱਤੇ ਹਮਲੇ ਦੇ ਉਹ 'ਚੋਂ ਪੰਜਾਬ ਹਰਿਆਣਾ ਹਾਈ ਕੋਰਟ 'ਚੋਂ ਬੇਲ ਮਿਲ ਚੁੱਕੀ ਆ। ਅਤੇ ਬਾਕੀ ਬੇਲਾਂ ਜਿਹੜੀਆਂ ਉਹਦੀਆਂ ਹੈਗੀਆਂ ਉਹ ਜਿਹੜੀਆਂ ਰਹਿ ਗਈਆਂ ਉਹ ਸਾਰੀਆਂ ਪਟਿਆਲਾ ਹਾਊਸ ਕੋਰਟ ਨਵੀਂ ਦਿੱਲੀ NIA ਸਪੈਸ਼ਲ ਕੋਰਟ 'ਚ ਪੈਂਡਿੰਗ ਆ। ਅਤੇ ਆਉਂਦੇ ਦਿਨਾਂ 'ਚ ਚਾਰਜ ਫਰੇਮ ਹੋਣ ਤੋਂ ਬਾਅਦ ਉਹਦੇ 'ਤੇ ਵੀ ਜਿਹੜੀ ਆ ਸੁਣਵਾਈ ਹੋਊਗੀ। ਜੱਗੀ ਜੌਲ 'ਤੇ ਟੋਟਲ 11 ਕੇਸ ਜਿਹੜੇ ਆ ਉਹ ਪਾਏ ਗਏ। ਪੁਲਿਸ ਰਿਮਾਂਡ ਦੇ ਦੌਰਾਨ ਉਹਨੂੰ ਟੌਰਚਰ ਦੇ ਵੀ ਐਲੀਗੇਸ਼ਨ ਜਿਹੜੇ ਆ ਉਹ ਸਾਹਮਣੇ ਆਏ ਆ। ਅਤੇ ਉਹਦੇ 'ਚ ਉਹਨੇ ਕਿਹਾ ਵੀ ਹਾਂ ਮੈਂ ਇਹ 2013 ਜਾਂ 14 ਦੇ ਵਿੱਚ ਫਰਾਂਸ ਗਿਆ ਸੀ, ਉੱਥੇ 3000 ਪਾਉਂਡ ਮੈਨੂੰ ਗੁਰਸ਼ਰਨਵੀਰ ਸਿੰਘ ਯੂਕੇ ਨੇ ਦਿੱਤੇ ਸੀ ਅਤੇ ਮੈਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜਿਹੜਾ ਉਹਦੇ ਸਪੁਰਦ ਕਰਤੇ ਸੀ। ਬਸ ਇੰਨੀ ਗੱਲ ਜਿਹੜੀ ਆ ਉਹਨੂੰ ਹੀ NIA ਨੇ ਇੰਗਲਿਸ਼ 'ਚ ਟਰਾਂਸਲੇਟ ਕਰਕੇ ਲਿਖ ਲਿਆ ਅਤੇ ਪੰਜਾਬ ਨੇ ਪੰਜਾਬੀ 'ਚ ਲਿਖਿਆ ਹੋਇਆ ਚਲਾਨਾਂ ਦੇ ਵਿੱਚ। ਤਾਂ NIA ਸਪੈਸ਼ਲ ਕੋਰਟ ਪਟਿਆਲਾ ਹਾਊਸ ਵਾਲੇ ਜੱਜ ਸਾਹਿਬ ਨੇ ਤਾਂ ਕਿਹਾ ਵੀ ਮੈਂ ਜਿਹੜਾ ਇਹ ਡਿਸਕਲੋਜ਼ਰ ਇਹ ਮੰਨਦਾ ਹੀ ਨਹੀਂ, ਐਡਮਿਸੀਬਲ ਹੀ ਹੈ ਨਹੀਂ ਗਾ। ਸੋ ਉਹ ਜਿਹੜੇ ਫਿਕਟੀਸ਼ੀਅਸ ਗਵਾਹ ਹੈਗੇ, ਸਾਨੂੰ ਨਹੀਂ ਪਤਾ ਕੌਣ ਆ ਉਹ ਬੰਦੇ, ਹੈਗੇ ਵੀ ਆ ਕਿ ਨਹੀਂ ਹੈਗੇ, ਉਹ ਜੱਗੀ ਦੇ ਜਾਣਕਾਰਾਂ ਦੇ ਵਿੱਚੋਂ ਆ ਜਾਂ ਜੱਗੀ ਦੇ ਵਿਰੋਧੀਆਂ ਦੇ ਵਿੱਚੋਂ ਆ ਜਾਂ ਪੁਲਿਸ ਦੇ ਟੌਟ ਆ ਸਟਾਕ ਆ, ਉਹ ਸਾਨੂੰ ਕੁਝ ਨਹੀਂ ਪਤਾ। TV84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਸਿੱਖਾਂ ਦੀ ਇੱਕ ਬਹੁਤ ਵੱਡੀ ਮੰਗ ਰਹੀ ਹੈ ਬੰਦੀ ਸਿੰਘਾਂ ਨੂੰ ਲੈ ਕੇ। ਜਿਹੜੇ ਬੰਦੀ ਸਿੰਘ ਪੰਜਾਬ ਦੀਆਂ ਭਾਰਤ ਦੀਆਂ ਜੇਲ੍ਹਾਂ ਦੇ ਅੰਦਰ ਸਰਕਾਰ ਦੇ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਨੂੰ ਪੂਰੀਆਂ ਕਰ ਚੁੱਕੇ ਨੇ, ਪਰ ਕਿਤੇ ਨਾ ਕਿਤੇ ਅਜੇ ਵੀ ਸਰਕਾਰ ਦੇ ਵੱਲੋਂ ਇੱਕ ਬੜਾ ਸਖਤ ਰੁਖ ਉਹਨਾਂ ਸਿੰਘਾਂ ਨੂੰ ਲੈ ਕੇ ਅਪਣਾਇਆ ਜਾ ਰਿਹਾ ਹੈ। ਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗ ਜਾਂਦੇ ਨੇ। ਇੱਕ ਸਿੰਘ ਦੀ ਗੱਲ ਕੀਤੀ ਜਾਂਦੀ ਹੈ, ਜੱਗੀ ਜੌਹਲ ਨਾਮ ਦਾ ਜਿਹੜਾ ਇੱਕ ਨੌਜਵਾਨ ਸੀ, ਉਹਨੂੰ ਵੀ ਪੰਜਾਬ ਸਰਕਾਰ ਭਾਰਤ ਸਰਕਾਰ ਦੇ ਵੱਲੋਂ ਅਰੈਸਟ ਕੀਤਾ ਜਾਂਦਾ ਹੈ। ਕਿਹੜੇ ਕੇਸ ਵਿੱਚ ਕੀਤਾ ਜਾਂਦਾ ਹੈ? ਪਰ ਲੰਮੇਰੇ ਸਮੇਂ ਬਾਅਦ ਜਿਹੜੀ ਪੰਜਾਬ ਸਰਕਾਰ ਹੈ, ਪੰਜਾਬ ਪੁਲਿਸ ਹੈ, ਉਹਦੇ ਵੱਲੋਂ ਇੱਕ ਚਾਰਜ ਸ਼ੀਟ ਦਾਇਰ ਕੀਤੀ ਜਾਂਦੀ ਹੈ। ਇਹਦਾ ਕਾਰਨ ਕੀ, ਇੰਨਾ ਲੰਮਾ ਸਮਾਂ ਕਿਉਂ ਲੱਗਾ? ਬੰਦੀ ਸਿੰਘ ਜਿਹੜੇ ਹੈ ਨੇ ਉਹਨਾਂ ਦੇ ਨਾਲ ਜਿਹੜਾ ਜੱਗੀ ਜੌਲ ਹੈ ਉਹਦਾ ਕੇਸ ਕੀ ਹੈ, ਪੂਰੀ ਗੱਲਬਾਤ ਕਰਾਂਗੇ। ਇਸੇ ਕੇਸ ਨੂੰ ਬੜੇ ਨੇੜੇ ਤੋਂ ਦੇਖ ਰਹੇ ਨੇ ਸੀਨੀਅਰ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੰਝਪੁਰ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜੱਗੀ ਜੌਲ ਦਾ ਕੇਸ ਹੈ ਜਿਹੜਾ ਲੰਮੇ ਸਮੇਂ ਬਾਅਦ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ, ਪੰਜਾਬ ਪੁਲਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਇਹ ਚਾਰਜ ਸ਼ੀਟ ਜਿਹੜੀ ਦਾਇਰ ਕਰਨੀ, ਕਿਵੇਂ ਦੇਖਦੇ ਹੋ ਇਸ ਨੂੰ? ਨਹੀਂ ਦੇਖੋ, ਇੱਕ ਤਾਂ 2-3 ਗੱਲਾਂ ਜਿਹੜੀਆਂ ਤਕਨੀਕੀ ਤੌਰ 'ਤੇ ਕਰੈਕਟ ਕਰਕੇ, ਤਾਂ ਚਾਰਜ ਸ਼ੀਟ ਕੋਈ ਫਾਈਲ ਨਹੀਂ ਹੋਈ। ਦੂਸਰਾ, ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਨਾਲ ਦਾ ਕੋਈ ਸੰਬੰਧ ਨਹੀਂ ਹੈਗਾ। ਸੋ NIA ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ, ਉਹਨਾਂ ਕੇਸਾਂ ਦੇ ਵਿੱਚ NIA ਸਪੈਸ਼ਲ ਕੋਰਟ ਜਿਹੜੀ ਪਟਿਆਲਾ ਹਾਊਸ ਦਿੱਲੀ ਆ, ਉਹਨੇ ਚਾਰਜ ਫਰੇਮ ਕਰਨ ਦੇ ਆਰਡਰ ਕੀਤੇ। ਚਾਰਜ ਫਰੇਮ ਨਹੀਂ ਹੋਏ, ਚਾਰਜ ਫਰੇਮ ਕਰਨ ਦੇ ਜਿਹੜੇ ਜੱਗੀ ਜੌਲ ਅਤੇ ਹੋਰਨਾਂ ਦੇ ਉੱਤੇ 11 ਬੰਦੇ 6 ਕੇਸਾਂ ਦੇ ਵਿੱਚ, ਅਤੇ ਉਹਨਾਂ ਦੇ ਵਿੱਚ 3 ਬੰਦੇ ਇੱਕ ਕੇਸ ਦੇ ਵਿੱਚ ਐਕਸਟਰਾ, ਯਾਨੀ 11 ਅਤੇ 3 14 ਜਿਹੜੇ ਬੰਦੇ ਆ ਉਹ ਕੁੱਲ 8 ਕੇਸਾਂ ਦੇ ਵਿੱਚ ਜਿਹੜੇ ਨੋਮੀਨੇਟ ਕੀਤੇ। 6 ਕੇਸਾਂ ਦੇ ਵਿੱਚੋਂ ਇੱਕ ਕੇਸ ਦੇ ਵਿੱਚ ਚਾਰਜ ਸ਼ੀਟ, ਚਾਰਜ ਫਰੇਮ ਕਰਨ ਦੀ ਵੀ ਕਿਹਦੇ 'ਤੇ ਕਿਹੜਾ ਚਾਰਜ ਲੱਗੂਗਾ, ਕਿਹੜੀ ਧਾਰਾ ਦਾ, ਉਹਦਾ ਆਰਡਰ ਕੀਤਾ। ਚਾਰਜ ਫਰੇਮ ਕਰਨ ਦੀ ਜਿਹੜੀ ਅਗਲੀ ਤਰੀਕ ਆ ਉਹ 7 ਸਤੰਬਰ 2022 ਪਈ ਆ। ਅਤੇ ਪੰਜਾਬ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ ਜੱਗੀ ਜੌਲ ਦੇ ਕੇਸਾਂ ਦਾ। ਹਾਂ, ਪਹਿਲਾਂ ਇਨੀਸ਼ੀਅਲ ਅਰੈਸਟ ਪੰਜਾਬ ਪੁਲਿਸ ਨੇ ਕੀਤਾ ਸੀ 2017 'ਚ, ਅਤੇ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਸੀ, ਅਤੇ ਉਹ ਕੇਸ ਜਿਹ 'ਚ ਅਰੈਸਟ ਕੀਤਾ ਸੀ ਉਹ ਅੱਜ ਚੱਲ ਰਿਹਾ ਮੋਗਾ ਦੀ ਸੈਸ਼ਨ ਅਦਾਲਤ UAPA ਸਪੈਸ਼ਲ ਕੋਰਟ ਦੇ ਵਿੱਚ ਚੱਲ ਰਿਹਾ। ਉਹ 'ਚ ਜੱਗੀ ਜੌਲ ਨੂੰ ਆਲਰੇਡੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਬੇਲ ਮਿਲ ਚੁੱਕੀ ਆ।
ਇੱਕ ਕੇਸ ਪੰਜਾਬ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਪਾਇਆ ਸੀ ਫਰੀਦਕੋਟ ਸੈਸ਼ਨ ਕੋਰਟ ਦੇ ਵਿੱਚ ਸੀਗਾ, ਉਹ ਬਾਜਾਖਾਨੇ ਥਾਣੇ ਦਾ, ਉਹ ਜੱਗੀ ਜੋਲ ਦਾ ਡਿਸਚਾਰਜ ਹੋ ਚੁੱਕਿਆ। 8 ਕੇਸ NIA ਦੇ ਜਿਹੜੇ ਪਹਿਲਾਂ ਪੰਜਾਬ ਪੁਲਿਸ ਕੋਲ ਸੀ, ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ NIA ਨੂੰ ਸੌਂਪ ਦਿੱਤੇ ਸੀ। ਹੁਣ ਉਹ 8 ਦੇ 8 ਕੇਸ NIA ਨੇ ਪਟੀਸ਼ਨ ਪਾ ਕੇ ਸੁਪਰੀਮ ਕੋਰਟ ਦਿੱਲੀ ਟ੍ਰਾਂਸਫਰ ਕਰਤੇ ਆ, ਅਤੇ ਦਿੱਲੀੋਂ ਹੀ ਉਹ ਸਾਰੇ ਬੰਦੇ ਜੱਗੀ ਜੋਲ ਸਮੇਤ 11 ਨੇ, ਉਹਨਾਂ ਦੇ ਵਿੱਚੋਂ 3 ਬੰਦਿਆਂ ਦੀ ਬੇਲ ਹੋ ਗਈ। 8 ਜਣੇ ਜਿਹੜੇ ਆ ਉਹ ਦਿੱਲੀ, ਤਿਹਾੜ ਅਤੇ ਰੋਹਨੀ ਅਤੇ ਮੰਡੋਲੀ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹੈਗੇ ਆ। ਸੋ ਉਹਦੇ ਵਿੱਚ ਇੱਕ ਕੇਸ ਦੇ ਵਿੱਚ ਜਿਹੜਾ ਆਰਡਰ ਕੀਤਾ ਵਿੱਚ ਆਹ ਧਾਰਾ 'ਤੇ ਚਾਰਜ ਲੱਗੂ। ਉਹਦੇ 'ਚ ਜਿਵੇਂ ਦੋ ਨੌਜਵਾਨ ਜਿਨ੍ਹਾਂ ਨੂੰ ਦਿਖਾਇਆ ਗਿਆ, ਜਿਨ੍ਹਾਂ ਦੇ ਦੋਸ਼ ਆ ਵੀ ਇਹ ਮੋਟਰਸਾਈਕਲ 'ਤੇ ਜਾ ਕੇ ਇਹਨਾਂ ਨੇ ਟਾਰਗੇਟ ਕਿਲਿੰਗ ਕੀਤੀ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਉਹਨਾਂ ਦੇ ਉੱਤੇ 302 ਅਤੇ UAPA ਆਰਮਜ਼ ਐਕਟ ਦੇ ਜਿਹੜੀਆਂ ਧਾਰਾਵਾਂ ਦੇ ਤਹਿਤ ਦੋਸ਼ ਚਾਰਜ ਲਾਉਣ ਦੇ ਆਰਡਰ ਕੀਤੇ ਆ। ਜੱਗੀ ਜੋਲ ਦੇ ਉੱਤੇ ਸਾਜ਼ਿਸ਼, ਕਤਲ ਦੀ ਸਾਜ਼ਿਸ਼ ਦਾ ਅਤੇ ਫੰਡਿੰਗ ਦਾ, ਅਤੇ ਇਸ ਤਰ੍ਹਾਂ ਜਿਹੜੀ ਸਾਜ਼ਿਸ਼ ਦਾ ਅਤੇ ਅਸਲਾ ਦੀ ਉਹਦੀ ਯਾਨੀ ਕਿ ਸਾਜ਼ਿਸ਼ ਦਾ, ਅਤੇ ਇਸ ਤਰ੍ਹਾਂ ਅਮਰਿੰਦਰ ਸਿੰਘ ਆ ਉਹਦੇ 'ਤੇ ਵੀ ਜੱਗੀ ਜੋਲ ਦੇ ਬਰਾਬਰ, ਅਤੇ ਬਾਕੀ ਜਿੰਨੇ ਨੌਜਵਾਨ ਆ ਉਹਨਾਂ ਸਾਰਿਆਂ ਦੇ ਉੱਤੇ ਅਸਲਾ ਐਕਟ ਦੀ ਅਤੇ ਅਸਲਾ ਐਕਟ ਦੀ ਸਾਜ਼ਿਸ਼, ਜਿਹੜੇ ਅਸਲਾ ਪ੍ਰੋਵਾਈਡ ਕਰਾਉਂਦੇ ਉਹਦੀ ਜਿਹੜੀ ਧਾਰਾਵਾਂ ਤਹਿਤ ਚਾਰਜ ਫਰੇਮ ਕਰਨ ਦੇ ਆਰਡਰ ਕੀਤੇ। ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਉਹ ਤਾਂ ਮਈ ਅਤੇ ਜੂਨ 2018 ਦੀ ਜਿਹੜੀ ਆ ਉਹ ਫਾਈਲ ਹੋ ਚੁੱਕੀ। ਚਾਰਜ ਫਰੇਮ ਕਰਨ ਦੇ ਵਿੱਚ ਜਿਹੜਾ ਗੈਪ ਰਿਹਾ, ਉਹ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਉਹ ਚਲੇ ਗਏ, ਸਟੇ ਰਹੀਆਂ ਪ੍ਰੋਸੀਡਿੰਗਾਂ 2 ਸਾਲ, ਫਿਰ ਬਾਅਦ ਦੇ ਵਿੱਚ ਕਰੋਨਾ ਆ ਗਿਆ 2 ਸਾਲ। ਉਹਦੇ ਕਰਕੇ ਜਿਹੜਾ ਇੱਕ ਵੈਸੇ ਵੀ ਜਿਹੜਾ ਇੱਥੋਂ ਦਾ ਆਪਣਾ ਜੁਡੀਸ਼ੀਅਲ ਸਿਸਟਮ ਹੈਗਾ ਬਹੁਤ ਸਲੋਅ ਆ, ਪਰ ਇਹ ਬਹੁਤ ਜ਼ਿਆਦਾ ਸਲੋਅ ਆ। 3 ਤੋਂ 5 ਸਾਲ ਦੇ ਵਿੱਚ ਆਮ ਤੌਰ 'ਤੇ ਜਿਹੜਾ ਕਤਲ ਕੇਸ ਆ ਉਹਦਾ ਫੈਸਲਾ ਆ ਜਾਂਦਾ। ਇਹ 5 ਸਾਲ ਕਰੀਬ ਹੋ ਚਲੇ। ਹੁਣ ਸਤੰਬਰ ਦੇ ਵਿੱਚ ਜਿਹੜੇ ਆ ਇਸ ਕੇਸ ਦੇ ਚਾਰਜ ਫਰੇਮ ਹੋਣਗੇ। ਬਾਕੀ ਇੱਕ ਕੇਸ ਦੇ ਕੱਲ੍ਹ ਆਰਡਰ ਸੀ, ਉਹ ਨਹੀਂ ਉਹਨਾਂ ਨੇ ਕਰ ਸਕੇ, ਉਹਦੀ 5 ਅਗਸਤ ਤਰੀਕ ਪਾਤੀ। ਇੱਕ ਅੱਜ ਆ ਤਰੀਕ, ਉੱਥੇ ਇੱਕ 3 ਆ, ਫਿਰ 4 ਆ, ਫਿਰ 5 ਆ। ਫਿਰ ਇਹਨਾਂ ਸਾਰਿਆਂ ਦੇ ਜੇ ਕੋਰਟ ਵੱਲੋਂ ਚਾਰਜ ਫਰੇਮ ਕਰਨ ਦੇ ਆਰਡਰ ਹੋ ਗਏ ਤਾਂ ਫਿਰ 7/9 ਨੂੰ ਇਹਨਾਂ ਸਾਰਿਆਂ ਨੂੰ ਚਾਰਜ ਕੋਰਟ 'ਚ ਪੇਸ਼ ਕੀਤਾ ਜਾਊਗਾ ਸਾਰਿਆਂ ਨੂੰ। ਫਿਰ ਉਹਨਾਂ ਨੂੰ ਦੱਸਿਆ ਜਾਊਗਾ ਵੀ ਤੁਹਾਡੇ ਆਹ ਕਤਲ ਦੇ ਜਾਂ ਸਾਜ਼ਿਸ਼ ਦੇ ਜਾਂ ਅਸਲੇ ਦੇ ਆਹ ਤੁਹਾਡੇ ਧਾਰਾਵਾਂ ਹੈਗੀਆਂ, ਤੁਸੀਂ ਇਹ ਮੰਨਦੇ ਹੋ। ਜੇ ਨਹੀਂ ਮੰਨਦੇ ਤਾਂ ਫਿਰ ਟ੍ਰਾਇਲ ਕਲੇਮ ਕਰਾਂਗੇ, ਜੇ ਨਹੀਂ ਮੰਨਦੇ ਆ ਤਾਂ ਫਿਰ ਪਲੀਡ ਗਿਲਟੀ ਕਰਕੇ ਉਹਨਾਂ ਨੂੰ ਉੱਥੇ ਜਿਹੜਾ ਇੱਕ ਪ੍ਰੋਸੈਸ ਹੈਗਾ ਚਾਰਜ ਫਰੇਮ ਕਰਨ ਦਾ, ਉਹ 7 ਸਤੰਬਰ ਜਿਹੜੀ ਅਗਲੀ ਤਰੀਕ ਪਈ ਆ। ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ NIA ਦੀ ਗੱਲ ਕੀਤੀ ਹੈ ਤੁਸੀਂ, ਤਾਂ ਕਿਤੇ ਨਾ ਕਿਤੇ ਜਿਹੜਾ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਲੈ ਕੇ ਪ੍ਰਚਾਰਿਆ ਜਾ ਰਿਹਾ ਸੀ ਮੀਡੀਆ ਦੇ ਵਿੱਚ, NIA ਦੀ ਤੁਸੀਂ ਸਪਸ਼ਟ ਕਰ ਦਿੱਤਾ ਕਿ NIA ਜਿਹੜਾ ਇਹਦਾ ਪੂਰਾ ਜਿੰਨਾ ਵੀ ਕੇਸ ਹੈ, ਪੂਰੀ ਕਾਨੂੰਨੀ ਪ੍ਰਕਿਰਿਆ ਉਹ ਦੇਖ ਰਹੀ ਹੈ। ਤਾਂ ਇਸ ਤੋਂ ਕੀ ਲੱਗਦਾ ਕਿ ਇਸ ਤੋਂ ਪਹਿਲਾਂ ਚਾਰਜ ਜਿਹੜੀ ਹੈਗਾ ਫਰੇਮ ਕੀਤਾ ਆ, ਇਸ ਤੋਂ ਪਹਿਲਾਂ ਕਿੰਨੀ ਕੁ ਵਾਰ ਰਿਮਾਂਡ ਲਿਆ ਗਿਆ ਉਹਨਾਂ ਦਾ ਇਸ ਗੱਲ ਨੂੰ ਲੈ ਕੇ? ਦੇਖੋ, ਰਿਮਾਂਡ ਦਾ ਇਨੀਸ਼ੀਅਲ ਜਿਹੜਾ ਲਗਭਗ 2 ਮਹੀਨੇ ਰਿਹਾ, ਉਦੋਂ ਉਹਦੀ ਅਰੈਸਟ 4 ਨਵੰਬਰ 2017 ਨੂੰ ਹੋਈ ਸੀ, ਅਤੇ ਜਨਵਰੀ ਦੇ ਪਹਿਲੇ ਹਫਤੇ 'ਚ ਜਿਹੜਾ ਫਿਰ ਰਿਮਾਂਡ ਮੁੱਕਿਆ ਸੀ ਸਾਰੇ ਕੇਸਾਂ ਦਾ। ਬਾਅਦ ਦੇ ਵਿੱਚ 1-2 ਕੇਸਾਂ ਦਾ ਮਾਰਚ ਮਹੀਨੇ ਦੇ ਵਿੱਚ ਵੀ ਲਿਆ ਉਹਨਾਂ ਨੇ ਹਫ਼ਤਾ ਕੁ। ਫਿਰ 2020 ਦੇ ਵਿੱਚ ਉਹਨਾਂ ਨੇ ਦਿੱਲੀ ਸਪੈਸ਼ਲ ਸੈੱਲ ਨੇ ਇੱਕ ਰਿਮਾਂਡ ਲਿਆ ਸੀ 14 ਦਿਨ ਦਾ, ਉਹ ਅਸੀਂ ਫਿਰ ਸੈਸ਼ਨ ਦੇ ਜਾ ਕੇ ਤੜਾ ਲਿਆ ਸੀ, ਅਤੇ ਉਹ ਕੇਸ ਵੀ ਡਿਸਚਾਰਜ ਹੋ ਗਿਆ, ਉਹ 'ਚੋਂ ਬੇਲ ਵੀ ਹੋ ਗਈ ਸੀ। ਸੋ NIA ਦੀ ਵੀ ਇੱਕ ਕੇਸ ਦੇ ਵਿੱਚੋਂ ਜੱਗੀ ਜੋਲ ਦੀ ਜਿਹੜਾ RC 24/307 ਦਾ ਹੈਗਾ, ਅਮਿਤ ਅਰੋੜਾ ਲੁਧਿਆਣੇ ਦਾ ਸ਼ਿਵ ਸੈਨਾ ਆਗੂ, ਉੱਤੇ ਹਮਲੇ ਦੇ ਉਹ 'ਚੋਂ ਪੰਜਾਬ ਹਰਿਆਣਾ ਹਾਈ ਕੋਰਟ 'ਚੋਂ ਬੇਲ ਮਿਲ ਚੁੱਕੀ ਆ। ਅਤੇ ਬਾਕੀ ਬੇਲਾਂ ਜਿਹੜੀਆਂ ਉਹਦੀਆਂ ਹੈਗੀਆਂ, ਉਹ ਜਿਹੜੀਆਂ ਰਹਿ ਗਈਆਂ, ਉਹ ਸਾਰੀਆਂ ਪਟਿਆਲਾ ਹਾਊਸ ਕੋਰਟ ਨਵੀਂ ਦਿੱਲੀ NIA ਸਪੈਸ਼ਲ ਕੋਰਟ 'ਚ ਪੈਂਡਿੰਗ ਆ, ਅਤੇ ਆਉਂਦੇ ਦਿਨਾਂ 'ਚ ਚਾਰਜ ਫਰੇਮ ਹੋਣ ਤੋਂ ਬਾਅਦ ਉਹਦੇ 'ਤੇ ਵੀ ਜਿਹੜੀ ਆ ਸੁਣਵਾਈ ਹੋਊਗੀ। ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ, ਜਿੱਦਾਂ ਤੁਸੀਂ ਸ਼ੇਰੇ ਦੀ ਗੱਲ ਕੀਤੀ, ਹੋਰ ਇੱਕ ਸਾਥੀ ਉਹਦੀ ਗੱਲ ਕੀਤੀ ਆ, ਅਤੇ ਜਾਂ ਜੱਗੀ ਜੋਲ ਦੀ ਗੱਲ ਆ, ਇਹਨਾਂ ਦੇ ਉੱਪਰ ਕਿੰਨੇ ਕੁ ਕੇਸ ਹੈ ਟੋਟਲ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੇ ਉੱਪਰ ਦਾਇਰ ਕੀਤੇ ਗਏ? ਜੱਗੀ ਜੋਲ 'ਤੇ ਟੋਟਲ 11 ਕੇਸ ਜਿਹੜੇ ਆ ਉਹ ਪਾਏ ਗਏ, ਜਿਹਦੇ ਵਿੱਚੋਂ 2 ਪੰਜਾਬ ਪੁਲਿਸ ਦੇ, ਉਹਨਾਂ 'ਚੋਂ ਇੱਕ ਡਿਸਚਾਰਜ ਹੋ ਚੁੱਕਿਆ, ਇੱਕ 'ਤੇ ਬੇਲ ਹੋ ਚੁੱਕੀ ਹਾਈ ਕੋਰਟ 'ਚੋਂ, ਇੱਕ ਦਿੱਲੀ ਸਪੈਸ਼ਲ ਸੈੱਲ ਦਾ, ਉਹ 'ਚੋਂ ਵੀ ਬੇਲ ਹੋ ਚੁੱਕੀ ਆ, ਬਾਅਦ 'ਚੋਂ ਚਲਾਨ ਵੀ ਨਹੀਂ ਦਿੱਤਾ ਉਹਨਾਂ ਨੇ। ਅਤੇ 8 ਕੇਸ ਜਿਹੜੇ NIA ਦੇ ਹੈਗੇ ਆ, 8 ਦੇ ਵਿੱਚੋਂ 6 ਮਰਡਰ ਕੇਸ ਆ, ਇੱਕ ਡਬਲ ਮਰਡਰ ਆ, ਅਤੇ 5 ਜਿਹੜੇ ਸਿੰਗਲ ਮਰਡਰ ਆ ਨੋਰਮਲ, ਅਤੇ 2 307 ਦੇ ਜਿਹੜੇ ਕੇਸ ਹੈਗੇ ਆ, ਉਹਨਾਂ 8 ਕੇਸਾਂ 'ਚੋਂ ਇੱਕ ਦੀ ਜਿਹੜੀ ਆ ਬੇਲ ਮਿਲ ਚੁੱਕੀ ਆ ਜੱਗੀ ਜੋਲ ਨੂੰ, ਅਤੇ ਬਾਕੀਆਂ ਦੀ ਵੀ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜੀ ਬੇਲ ਪੈਂਡਿੰਗ ਹੈਗੀ ਆ। ਅਤੇ ਕੁੱਲ 11 ਕੇਸ ਹੈਗੇ ਆ, ਅਤੇ ਇਹਦੇ 'ਚ 14 ਨੌਜਵਾਨਾਂ ਦੇ ਉੱਤੇ ਜਿਹੜੇ ਕੇਸ ਪਾਏ। ਮੁੱਖ ਤੌਰ 'ਤੇ ਜੇ ਆਪਾਂ ਜੱਗੀ ਜੋਲ ਦੀ ਗੱਲ ਕਰੀਏ ਤਾਂ ਜਿਹੜਾ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਵੱਡਾ ਕੇਸ ਹੈ ਜਿਹਦੇ ਉੱਪਰ ਲੱਗਦਾ ਕਿ ਲੰਮੇ ਸਮੇਂ ਜਿਹੜਾ ਕਾਨੂੰਨੀ ਪ੍ਰਕਿਰਿਆ ਚੱਲ ਸਕਦੀ ਹੈ, ਉਹ ਵੱਡਾ ਕੇਸ ਨਜ਼ਰ ਕਿਹੜਾ ਆਉਂਦਾ ਹੈ? ਦੇਖੋ, ਕੇਸ ਤਾਂ ਸਾਰੇ ਸੇਮ ਫੁਟੇਜ ਦੇ ਉੱਤੇ ਹੀ ਆ। ਜੱਗੀ ਜੋਲ ਦੇ ਖਿਲਾਫ ਇੱਕੋ ਹੀ ਐਲੀਗੇਸ਼ਨ ਆ ਮੇਨ, ਜਿਹੜਾ ਕਿ ਮੋਗੇ ਵਾਲੇ ਕੇਸ ਦੇ ਵਿੱਚ
ਇੱਕ ਡਿਸਕਲੋਜ਼ਰ ਲਿਖੀ ਗਈ ਪੰਜਾਬ ਪੁਲਿਸ ਵੱਲੋਂ। ਪੁਲਿਸ ਰਿਮਾਂਡ ਦੇ ਦੌਰਾਨ ਉਹਨੂੰ ਟੌਰਚਰ ਦੇ ਵੀ ਐਲੀਗੇਸ਼ਨ ਜਿਹੜੇ ਆ ਉਹ ਸਾਹਮਣੇ ਆਏ ਆ, ਅਤੇ ਉਹਦੇ 'ਚ ਉਹਨੇ ਕਿਹਾ ਵੀ ਹਾਂ ਮੈਂ ਇਹ 2013 ਜਾਂ 14 ਦੇ ਵਿੱਚ ਫਰਾਂਸ ਗਿਆ ਸੀ, ਉੱਥੇ 3000 ਪਾਉਂਡ ਮੈਨੂੰ ਗੁਰਸ਼ਰਨਵੀਰ ਸਿੰਘ ਯੂਕੇ ਨੇ ਦਿੱਤੇ ਸੀ ਅਤੇ ਮੈਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜਿਹੜਾ ਉਹਦੇ ਸਪੁਰਦ ਕਰਤੇ ਸੀ। ਬਸ ਇੰਨੀ ਗੱਲ ਜਿਹੜੀ ਆ ਉਹਨੂੰ ਹੀ NIA ਨੇ ਇੰਗਲਿਸ਼ 'ਚ ਟਰਾਂਸਲੇਟ ਕਰਕੇ ਲਿਖ ਲਿਆ, ਅਤੇ ਪੰਜਾਬ ਨੇ ਪੰਜਾਬੀ 'ਚ ਲਿਖਿਆ ਹੋਇਆ ਚਲਾਨਾਂ ਦੇ ਵਿੱਚ। ਇਸੇ ਆਧਾਰ ਦੇ ਉੱਤੇ ਫਰੀਦਕੋਟ ਦਾ ਉਹਦਾ ਕੇਸ ਜਿਹੜਾ ਡਿਸਚਾਰਜ ਹੋ ਗਿਆ ਸੀ। ਪਰ ਹੁਣ ਕਿਉਂਕਿ ਪਟਿਆਲਾ ਹਾਊਸ ਕੋਰਟ ਜਦੋਂ ਪਿਛਲੇ 1-2 ਮਹੀਨਿਆਂ ਤੋਂ ਰੈਗੂਲਰ ਹਫਤੇ ਦੀਆਂ ਤਰੀਕਾਂ ਪੈ ਰਹੀਆਂ ਸੀਗੀਆਂ, ਬਹਿਸ ਚਾਰਜ ਦੇ ਉੱਤੇ ਚੱਲ ਰਹੀ ਸੀ, ਤਾਂ NIA ਸਪੈਸ਼ਲ ਕੋਰਟ ਪਟਿਆਲਾ ਹਾਊਸ ਵਾਲੇ ਜੱਜ ਸਾਹਿਬ ਨੇ ਤਾਂ ਕਿਹਾ ਵੀ ਮੈਂ ਜਿਹੜਾ ਇਹ ਡਿਸਕਲੋਜ਼ਰ ਇਹ ਮੰਨਦਾ ਹੀ ਨਹੀਂ, ਐਡਮਿਸੀਬਲ ਹੀ ਹੈ ਨਹੀਂ ਗਾ। ਅਤੇ NIA ਨੇ ਫਿਰ 2 ਗਵਾਹ ਜਿਹੜੇ ਆ ਉਹਦੇ 'ਚ ਖੜ੍ਹੇ ਕੀਤੇ ਆ। ਜਿਵੇਂ NIA ਜਾਂ UAPA ਐਕਟ ਦੇ ਵਿੱਚ ਪ੍ਰੋਵੀਜ਼ਨ ਹੁੰਦੀ ਆ, ਪ੍ਰੋਟੈਕਟਡ ਵਿਟਨੈਸ ਕਹਿੰਦੇ ਆ ਉਹਨੂੰ, ਉਹਨਾਂ ਦੀ ਨਾਂ ਅਤੇ ਆਇਡੈਂਟੀ ਅਤੇ ਜਿਹੜੀ ਮਟੀਰੀਅਲ ਉਹਦੀ ਗਵਾਹੀ ਹੁੰਦੀ ਆ ਉਹਨੂੰ ਫਿਰ ਉਹ ਢੱਕ ਕੇ ਲੁਕੋ ਕੇ ਸਾਨੂੰ ਦਿੰਦੇ ਆ, ਕੱਟ ਵੱਢ ਕਰਕੇ, ਵੀ ਜਦੋਂ ਪਤਾ ਨਾ ਲੱਗੇ ਵੀ ਇਹ ਬੰਦਾ ਕੌਣ ਆ। ਉਹ ਰੱਖਿਆ ਹੁੰਦਾ ਵੀ ਉਹਦੀ ਗਵਾਹ ਦੀ ਸੁਰੱਖਿਆ ਵਾਸਤੇ ਵੀ ਉਹਨੂੰ ਕੋਈ ਖਤਰਾ ਨਾ ਹੋਵੇ, ਜਾਂ ਉਹਦਾ ਨਾਮ ਵਕੀਲਾਂ ਨੂੰ ਵੀ ਨਹੀਂ ਦੱਸਿਆ ਜਾਂਦਾ, ਅਕਿਊਜ਼ ਨੂੰ ਕਿਸੇ ਨੂੰ ਵੀ ਨਹੀਂ ਦੱਸਿਆ ਜਾਂਦਾ, ਜਾਂ ਪੁਲਿਸ ਨੂੰ NIA ਨੂੰ ਜਾਂ ਜੱਜ ਨੂੰ ਜਾਂ ਕੋਰਟ ਆਫ ਜਿਹੜੇ ਅਫਸਰ ਆ ਐਲਮਦ ਵਗੈਰਾ ਉਹ ਦੇਖ ਸਕਦੇ, ਅਸੀਂ ਨਹੀਂ ਦੇਖ ਸਕਦੇ। ਸੋ ਉਹ ਜਿਹੜੇ ਫਿਕਟੀਸੀਅਸ ਗਵਾਹ ਹੈਗੇ, ਸਾਨੂੰ ਨਹੀਂ ਪਤਾ ਕੌਣ ਆ, ਉਹ ਬੰਦੇ ਹੈਗੇ ਵੀ ਆ ਕਿ ਨਹੀਂ ਹੈਗੇ, ਉਹ ਜੱਗੀ ਦੇ ਜਾਣਕਾਰਾਂ ਦੇ ਵਿੱਚੋਂ ਆ ਜਾਂ ਜੱਗੀ ਦੇ ਵਿਰੋਧੀਆਂ ਦੇ ਵਿੱਚੋਂ ਆ ਜਾਂ ਪੁਲਿਸ ਦੇ ਸਟਾਕ ਆ, ਉਹ ਸਾਨੂੰ ਕੁਛ ਨਹੀਂ ਪਤਾ। ਉਹਨਾਂ 2 ਗਵਾਹਾਂ ਦੇ ਬੇਸ ਦੇ ਉੱਤੇ ਵੀ ਉਹ ਗਵਾਹ ਜਿਵੇਂ ਜਿੰਨੀ ਕੁ ਸਮਝ ਆਉਂਦੀ ਉਸ ਹਿਸਾਬ ਨਾਲ ਉਹ ਕਹਿੰਦੇ ਆ ਵੀ ਦੇਖੋ ਜੀ ਜੱਗੀ ਸਾਡੇ ਕੋਲ ਆਇਆ, ਉਹ ਕਹਿੰਦਾ ਸਾਡੇ ਕੋਲ ਵਾਧੂ ਪੈਸਾ ਵਾਧੂ ਹਥਿਆਰ ਆ, ਅਸੀਂ ਬੰਦੇ ਮਾਰ ਰਹੇ, ਤੁਸੀਂ ਸਾਡਾ ਸਾਥ ਦਿਓ। ਅਤੇ ਉਹ ਬੰਦਾ ਕਹਿੰਦਾ ਦੇਖੋ ਜੀ ਪਹਿਲਾਂ ਮੈਂ ਹਾਂ ਕਰ ਬੈਠਾ, ਬਾਅਦ 'ਚ ਮੈਨੂੰ ਬੜਾ ਡਰ ਲੱਗਿਆ ਵੀ ਬੜੀ ਗਲਤ ਕਰ ਰਹੇ ਆ, ਅਤੇ ਜੱਗੀ ਨੇ ਦੱਸਿਆ ਅਸੀਂ ਇੱਦਾਂ ਕਰ ਰਹੇ ਉੱਦਾਂ ਕਰ ਰਹੇ। ਉਹ ਯਾਨੀ ਕਿ ਉਹਨੂੰ ਕਹਿ ਸਕਦੇ ਹੋ ਵੀ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਇੱਕ ਲਿਖਿਆ ਹੋਇਆ ਵੀ ਜੱਗੀ ਸਾਡੇ ਕੋਲ ਆ ਗਿਆ। ਇੱਕ ਪੁੱਛੇ ਵੀ ਜਿਹੜਾ ਬੰਦਾ ਇੱਕ ਯੂਕੇ ਦਾ ਜੰਪ ਲਿਆ, ਉੱਥੇ ਪੜ੍ਹਿਆ, ਉਹ ਕਿਤੇ 25-24 ਸਾਲੀ ਬਾਅਦ ਕਿਤੇ ਇੱਥੇ ਆਇਆ, ਅਤੇ ਉਹ ਇੱਦਾਂ ਹੀ ਕਿਸੇ ਅਣਜਾਣ ਬੰਦੇ ਤੋਂ ਕਿਉਂ ਇਹੋ ਜਿਹੇ ਕਨਫੈਸ਼ਨ ਕਰਦਾ ਫਿਰੂਗਾ, ਜਿਹਦਾ ਕਿ ਅਜੇ ਤੱਕ ਪੰਜਾਬ ਪੁਲਿਸ ਅਤੇ ਏਜੰਸੀਆਂ ਉਦੋਂ ਸਾਰੇ ਕਤਲਾਂ ਨੂੰ ਲੱਭਦੀਆਂ ਫਿਰਦੀਆਂ ਸਨ। ਕਿੰਨੇ ਨੌਜਵਾਨਾਂ ਨੂੰ ਉਦੋਂ ਟੌਰਚਰ ਕੀਤਾ ਥਾਣਿਆਂ ਦੇ ਵਿੱਚ ਸੱਦ ਕੇ, ਜੋ ਇੱਕ ਬੰਦਾ ਜਿਹੜਾ ਜਿਹਦੇ ਤੇ ਕਿਸੇ ਨੂੰ ਸ਼ੱਕ ਵੀ ਨਹੀਂ, ਉਹ ਕਿਉਂ ਕਨਫੈਸ ਕਰਦਾ ਫਿਰੇ ਵੀ ਮੈਂ ਇੱਦਾਂ ਕਤਲ ਕਰਾ ਰਿਹਾ, ਸਾਡੇ ਕੋਲ ਵਾਧੂ ਪੈਸੇ। ਇਸ ਆਧਾਰ ਦੇ ਉੱਤੇ ਜਿਹੜਾ ਉਹਦੇ ਉੱਤੇ ਸਾਜ਼ਿਸ਼, ਕਤਲਾਂ ਦੀ ਸਾਜ਼ਿਸ਼ ਦਾ, ਹਥਿਆਰ ਅਸਲੇ ਦੀ ਸਾਜ਼ਿਸ਼ ਦਾ, ਅਤੇ ਫੰਡਿੰਗ ਜਿਹੜਾ ਉਹ ਲੈਣ ਦਾ, ਅਤੇ ਕੌਂਸਪੀਰੇਸੀ ਦੇ ਜਿਹੜੇ ਉਹਦੇ 'ਤੇ ਚਾਰਜ ਡਾਇਰੈਕਟ ਮਰਡਰ ਦੇ 120 ਰੈੱਡ ਵਿਦ ਦੇ ਨਾਲ, ਯਾਨੀ ਕਿ ਕਹਿ ਸਕਦੇ ਵੀ ਉਹਦੇ ਉੱਤੇ ਹੁਣ ਸਾਰੇ ਕੇਸਾਂ ਦੇ ਉੱਤੇ ਇਹੀ ਸੇਮ ਜਿਹੜੇ ਆ ਚਾਰਜ ਜਿਹੜੇ ਉਹਦੇ ਉੱਤੇ ਫਰੇਮ ਹੋਣਗੇ। ਜਿੱਦਣ ਜੇ 7-9 ਤੱਕ ਬਾਕੀ ਸਾਰੇ ਆਰਡਰ ਹੋ ਗਏ ਅਤੇ ਉਦਣ ਫਿਰ ਚਾਰਜ ਫਰੇਮ ਹੋਣਗੇ। ਫਿਰ ਉਸ ਤੋਂ ਬਾਅਦ ਗਵਾਹੀਆਂ ਚੱਲਣਗੀਆਂ। ਉਹ ਗਵਾਹ ਆ ਕੇ ਵਾਕਿਆ ਹੀ ਉਹ ਗਵਾਹ ਹੈਗੇ ਵੀ ਆ ਬੰਦੇ, ਜਾਂ ਉਹ ਵਾਕਿਆ ਹੀ ਉਹ ਕੌਣ ਆ ਉਹ, ਅਤੇ ਉਹ ਕੀ ਗਵਾਹੀ ਦਿੰਦੇ ਆ, ਉਹ ਦਿੰਦੇ ਵੀ ਆ ਜਾਂ ਨਹੀਂ ਦਿੰਦੇ, ਜਾਂ ਉਹਨਾਂ ਨੇ ਵੈਸੇ ਹੀ ਖੜ੍ਹੇ ਕੀਤੇ ਹੋਏ ਵੀ ਸਾਡੇ ਚਾਰਜ ਫਰੇਮ ਹੋ ਜਾਣ ਅਤੇ ਲੰਮਾ ਸਮਾਂ। ਕਿਉਂਕਿ ਜਿਹੜਾ ਪੁਲਿਸ ਦਾ ਜਾਂ ਇਹਨਾਂ ਏਜੰਸੀਆਂ ਦਾ ਕੰਮ ਕਰਨ ਦਾ ਢੰਗ ਆ, ਉਹਨਾਂ ਨੇ ਵੀ ਬੰਦੇ ਨੂੰ ਲੰਮਾ ਸਮਾਂ ਅੰਦਰ ਰੱਖਣਾ। ਹੁਣ ਤੁਸੀਂ ਦੇਖੋ ਵੀ 5 ਸਾਲ ਕਰੀਬ ਹੋ ਜਾਣੇ ਅਜੇ ਤਾਂ ਚਾਰਜ ਫਰੇਮ ਹੋਣੇ ਆ, ਜਦ ਕਿ ਆਮ ਕੇਸਾਂ ਦਾ ਫੈਸਲਾ ਹੋ ਜਾਂਦਾ 5 ਸਾਲਾਂ 'ਚ। ਅਤੇ ਕਿਹੜੇ ਵੇਲੇ 5 ਕੇਸਾਂ ਦੇ ਚਾਰਜ ਫਰੇਮ ਹੋਣਗੇ ਅਤੇ ਚੱਲਣਗੇ ਕਿਹੜੇ ਵੇਲੇ 150-150 ਪੌਣੇ 200 ਗਵਾਹ ਜਿਹੜੇ ਇੱਕ ਕੇਸ ਦੇ ਵਿੱਚ ਹੈਗਾ। ਸੋ ਉਹਨਾਂ ਦਾ ਇਹੀ ਆ ਵੀ ਇੱਦਾਂ ਲਮਕਾਇਆ ਜਾਵੇ, ਇੱਕ ਗੁਪਤ ਗਵਾਹ ਰੱਖੇ ਹੋਏ, ਉਹ ਕੌਣ ਆ ਕੌਣ ਨਹੀਂ ਕਿਸੇ ਨੂੰ ਨਹੀਂ ਪਤਾ, ਜਾਂ ਅਦਾਲਤ ਨੂੰ ਪਤਾ ਜਾਂ NIA ਨੂੰ ਪਤਾ, ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਕੋਰਟ ਨੇ ਜਾਂ ਉਹਨਾਂ ਨੇ ਕੀਤੀ ਹੋਈ ਵੀ ਇਹ ਬੰਦੇ ਕੌਣ ਆ, ਜਾਂ ਉਹਨਾਂ ਦੇ ਆਪਣੇ ਖੜ੍ਹੇ ਕੀਤੇ ਹੋ। ਆਮ ਤੌਰ 'ਤੇ ਪੁਲਿਸ ਦੇ ਮੈਂ ਦਰਜਨਾਂ ਬੰਦਿਆਂ ਨੂੰ ਜਾਣਦਾ ਇੱਥੋਂ ਪੰਜਾਬ ਦੇ ਲਗਭਗ ਅੰਮ੍ਰਿਤਸਰ ਤੋਂ ਲੈ ਕੇ ਤੇ ਪਟਿਆਲੇ ਤੱਕ, ਜਿਹੜੇ ਪੱਕੇ ਗਵਾਹ ਨੇ 5-5 10-10 ਕੇਸਾਂ 'ਚ ਗਵਾਹੀਆਂ ਹੋਈਆਂ। ਮੇਰਾ ਪੱਕਾ ਯਕੀਨ ਆ ਵੀ ਉਹੋ ਜਿਹੇ ਕੋਈ ਬੰਦੇ ਜਿਹੜੇ ਇਹਨਾਂ ਨੇ ਜਿਹੜੇ ਪੁਲਿਸ ਦੇ ਟੌਟ ਆ ਉਹ ਗਵਾਹ ਰੱਖੇ ਹੋਣਗੇ। ਬਾਅਦ ਦੇ ਵਿੱਚ ਭਾਵੇਂ ਮੁੱਕਰ ਵੀ ਜਾਣ ਜਾਂ ਲੱਭਣ ਹੀ ਨਾ, ਇੱਕ ਲੰਮਾ ਸਮਾਂ ਉਹਨੂੰ ਅੰਦਰ ਰੱਖਣ ਦਾ ਜਿਹੜਾ ਬੰਨ ਉਹਨੂੰ ਬੰਨ੍ਹ ਲੈਂਦੇ ਫਿਰ ਇਹ। ਮੰਦਪੁਰ ਸਾਹਿਬ ਬੜੀ ਇੱਕ ਤੁਸੀਂ ਗੁੰਝਲਦਾਰ ਜਿਹੜੀ ਸਥਿਤੀ ਬਣੀ ਹੋਈ ਹੈ ਪ੍ਰਗਟ ਕੀਤੀ ਹੈ, ਜਿਸ ਤਰੀਕੇ ਦੇ ਨਾਲ ਗਵਾਹਾਂ ਦੀ ਸਰਕਾਰ ਦੇ ਵੱਲੋਂ ਜਾਂ NIA ਦੇ ਵੱਲੋਂ ਜਿਹੜੀ ਪੇਸ਼ਕਾਰੀ ਕੀਤੀ ਗਈ ਹੈ। ਕੀ ਲੱਗਦਾ ਹੈ ਕਿ ਤੁਹਾਨੂੰ ਜਿਸ ਤਰੀਕੇ ਦੇ ਨਾਲ ਜੱਗੀ ਜੌਲ ਦਾ ਗੁੰਝਲਦਾਰ ਕੇਸ ਬਣਿਆ ਹੋਇਆ ਹੈ, ਇਸ ਤਰੀਕੇ ਦਾ ਪਹਿਲਾਂ ਵੀ ਜਾਂ ਹੁਣ ਮੌਜੂਦਾ ਸਮੇਂ ਦੇ ਵਿੱਚ ਵੀ ਕਿਸੇ ਹੋਰ ਸਿੰਘ ਦਾ ਕੇਸ ਨਜ਼ਰ ਆਉਂਦਾ ਤੁਹਾਨੂੰ? ਇਹਦੇ 'ਚ ਤਾਂ ਕੀ ਆ, ਇਹ ਪ੍ਰੋਸੀਕਿਊਸ਼ਨ ਏਜੰਸੀਆਂ ਦਾ, ਜੇ ਪੰਜਾਬ ਪੁਲਿਸ ਦੇ ਪਿਛਲੇ 10-15 ਸਾਲਾਂ ਦੇ ਕੇਸ ਦੇਖੀਏ, ਮੈਂ ਵਿਸ਼ੇਸ਼ ਤੌਰ 'ਤੇ ਉਦਾਹਰਨ ਵੀ ਦੇ ਸਕਦੇ ਹਾਂ। ਸ਼ਿੰਗਾਰ ਸਿਨੇਮੇ ਬਲਾਸਟ ਹੋਇਆ ਸੀਗਾ 2007 'ਚ, ਉਹ ਕੇਸ ਬਾਅਦ ਦੇ ਵਿੱਚ 7 ਸਾਲ ਬਾਅਦ ਉਹ ਬਰੀ ਹੋਇਆ ਸੀ। ਉਹਦੇ ਵਿੱਚ ਵੀ ਇਸ ਕਿਸਮ ਦੇ ਗਵਾਹ ਸੀ, ਪਰ ਉਦੋਂ ਇਹੋ ਜਿਹੀ ਪ੍ਰੋਵੀਜ਼ਨ ਨਹੀਂ ਸੀ, ਕੋਈ ਨਾਂ ਨਹੀਂ ਦੱਸਣੇ। ਉਹਦੇ 'ਚ ਜਿਹੜੇ ਗਵਾਹ ਸੀਗੇ ਉਹ ਵੀ ਇੱਦਾਂ ਦੇ ਸੀ ਵੀ ਅਸੀਂ ਦੇਖਿਆ, ਅਸੀਂ ਐਂ ਕੀਤਾ ਸੀ, ਪਰ ਉਹ ਬਰੀ ਹੋ ਗਿਆ ਸੀ ਕਿਉਂਕਿ ਅਸੀਂ ਉਹਨਾਂ ਫਿਰ
ਗਵਾਹਾਂ ਨੇ ਕਿੰਨਿਆਂ ਕੇਸਾਂ 'ਚ, ਉਹਦੇ 'ਚ ਇੱਕ ਸੁਖਵੰਤ ਜਸਪਾਲ ਸਿੰਘ ਨਾਂ ਦਾ ਇੱਕ ਗਵਾਹ ਸੀਗਾ ਇੱਕ, ਉਹਦੀਆਂ ਅਸੀਂ 6 ਜਾਂ 7 ਕੇਸਾਂ ਦੇ ਵਿੱਚ ਪੁਲਿਸ ਦੀਆਂ ਗਵਾਹੀਆਂ ਵੀ ਜਿਹੜੀ ਵੀ ਕੋਈ ਵੱਡੀ ਅਕਰਨ ਸੁਣਦੀ ਸੀ ਜਿਹਦਾ ਪਤਾ ਨਹੀਂ ਲੱਗਦਾ ਸੀ ਉਹਦੀ ਗਵਾਹੀ ਲਿਖ ਲਈ ਜਾਂਦੀ ਵੀ ਬੰਦੇ ਮੇਰੇ ਕੋਲ ਆਏ ਕਹਿੰਦੇ ਸਾਡੇ ਕੋਲ ਆਹ ਕੰਮ ਹੋ ਗਿਆ, ਤੁਸੀਂ ਜਾਣਦੇ ਹੋ ਤੇ ਤੁਸੀਂ ਕਰਾਓ। ਉਹ ਅਸੀਂ ਬਹਿਸ ਦੇ ਦੌਰਾਨ ਵੀ ਹੱਸਦੇ ਸੀ ਜੱਜ ਸਾਹਿਬ ਵੀ ਇਹ ਬੰਦਾ ਤਾਂ ਪੁਲਿਸ ਨਾਲੋਂ ਬਹੁਤ ਜ਼ਿਆਦਾ ਚਤਰ ਚਲਾਕ ਹੈ, ਇਹ ਸਾਰੇ ਕਤਲ ਲੱਭ ਲੈਂਦਾ ਤੇ ਇਹਨੂੰ ਕੋਈ ਵੱਡਾ ਅਹੁਦਾ ਦਿਓ ਪੁਲਿਸ ਦੇ ਵਿੱਚ, ਇਹ ਵਿਚਾਰਾ ਪ੍ਰਾਪਰਟੀ ਦੀਆਂ ਠੱਗੀਆਂ ਮਾਰਦਾ ਫਿਰਦਾ। ਸੋ ਕੇਸ ਬਰੀ ਹੋ ਗਿਆ ਸੀ ਇਸ ਗਰਾਊਂਡ ਦੇ ਉੱਤੇ ਵੀ ਇਹਦਾ ਸਟਾਕ ਵਿਟਨੈਸ ਆ ਪੁਲਿਸ ਦਾ। ਇੱਕ ਸੁਖਵੰਤ ਸਿੰਘ ਗਵਾਹ ਸੀਗਾ, ਇੱਕ ਇਹ ਸੀ ਜਸਪਾਲ ਸਿੰਘ। ਸੋ ਉਹਨਾਂ ਦੇ 6-6 7-7 ਕੇਸਾਂ ਦੇ ਵਿੱਚ ਗਵਾਹੀਆਂ ਸੀ। ਸੋ ਇਸ ਕਿਸਮ ਦਾ ਜਿਹੜਾ ਰੁਝਾਨ ਹੀ ਹੈਗਾ ਵੀ ਗਵਾਹ ਖੜੇ ਕਰਨੇ ਤਾਂ ਜੋ ਇੱਕ ਵਾਰੀ ਜਦੋਂ ਬੇਲ ਲਈ ਬੰਦਾ ਜਾਵੇ ਉਹ ਕਹਿਣਗੇ ਦੇਖੋ ਜੀ ਆਹ ਗਵਾਹ ਹੈਗੇ, ਇਹ ਤਾਂ ਆਹ ਕੁਛ ਦੱਸਦੇ ਆ। ਪਰ ਅਸਲ ਜਿਹੜੀ ਆ ਬਹੁਤੀਆਂ ਇਹੋ ਜਿਹਾ ਗਵਾਹ ਕਦੀ ਮੈਂ ਭੁਗਤ ਦਾ ਦੇਖਿਆ ਨਹੀਂ, ਉਹ ਮੁੱਕਰ ਜਾਂਦੇ ਆ ਜਾਂ ਆਉਂਦੇ ਨਹੀਂ, ਲੱਭਦੇ ਹੀ ਨਹੀਂ। ਵੀ ਕਈ ਵਾਰ ਇਹ ਵੀ ਰਿਪੋਰਟ ਆਈ ਕਈ ਕੇਸਾਂ ਦੇ ਵਿੱਚ ਵੀ ਇਸ ਐਡਰੈਸ 'ਤੇ ਇਸ ਨਾਂ ਦਾ ਬੰਦਾ ਹੀ ਨਹੀਂ ਰਹਿੰਦਾ ਕੋਈ, ਪਰ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ, ਬੰਦੇ ਦੇ 2-4 ਸਾਲ ਅੰਦਰ ਲੱਗ ਜਾਂਦੇ। ਉਹਨਾਂ ਗਵਾਹਾਂ ਦੇ ਸਿਰ ਦੇ ਉੱਤੇ ਬੇਲ ਨਹੀਂ ਉਹਨਾਂ ਨੂੰ ਫਿਰ ਕਈ ਵਾਰ ਕੋਰਟਾਂ ਦਿੰਦੀਆਂ, ਕਈ ਵਾਰ ਮਿਲ ਜਾਂਦੀ, ਕਈ ਵਾਰ ਨਹੀਂ ਮਿਲਦੀਆਂ। ਮੈਂ ਇਹੋ ਜਿਹੇ ਕਈ ਕੇਸ ਕੀਤੇ ਜਿਹਦੇ ਵਿੱਚ ਗਵਾਹ ਜਾਂ ਮੁੱਕਰ ਜਾਂਦੇ ਆ ਜਾਂ ਫਿਰ ਅੰਤ ਨੂੰ ਹਾਰ ਕੇ ਕੱਟਣੇ ਪੈਂਦੇ ਆ ਵੀ ਇਹ ਨਾਂ ਦਾ ਬੰਦਾ ਹੀ ਹੈ ਨਹੀਂ ਇਸ ਲੋਕੈਲਿਟੀ ਦੇ ਵਿੱਚ ਲੱਭਦਾ। ਸੋ ਇਸ ਕਿਸਮ ਦੇ ਮੈਂ ਸਮਝਦਾ ਇਹ ਗਵਾਹ ਆ। ਅਤੇ ਪਰ ਜੱਗੀ ਜੌਲ ਦੇ ਸੰਬੰਧ 'ਚ ਇਹ ਆ ਵੀ ਕਿਉਂਕਿ ਯੂਕੇ ਗੌਰਮੈਂਟ ਨੇ ਇਨੀਸ਼ੀਅਲ ਸਟੇਜ ਦੇ ਵਿੱਚ ਉਦੋਂ ਜਿਹੜੀ ਉਹਨਾਂ ਦੀ ਪ੍ਰਧਾਨ ਮੰਤਰੀ ਸੀ ਉਹਨੇ ਪਾਰਲੀਮੈਂਟ 'ਚ ਕਿਹਾ ਸੀ ਵੀ ਇਹਦਾ ਯਾਨੀ ਕਿ ਐਕਸਟ੍ਰੀਮ ਐਕਸ਼ਨ ਲਵਾਂਗੇ ਜੇ ਟੌਰਚਰ ਹੋਇਆ। ਫਿਰ ਟੌਰਚਰ ਪ੍ਰੂਵ ਹੋਇਆ ਬਾਅਦ 'ਚ। UN ਦੀ ਜਿਹੜੀ ਸੰਸਥਾ ਹੈਗੀ ਆ ਜਿਹੜੀ ਅਗੇਂਸਟ ਟੌਰਚਰ ਹੈਗੀ ਆ ਅਤੇ ਉੱਥੇ ਦੀ ਜਿਹੜਾ ਸਰੀਪਰੀਵ ਨਾਂ ਦੀ NGOs ਹੈਗੀਆਂ ਜਿਹੜੀਆਂ ਜੱਗੀ ਵਾਸਤੇ ਕੰਮ ਕਰਦੀਆਂ ਹੈਗੀਆਂ। ਸੋ ਉਹਨਾਂ ਨੇ ਸਪਸ਼ਟ ਕਿਹਾ ਆ ਵੀ ਉਹਦੇ 'ਤੇ ਜਿਹੜੇ ਟੌਰਚਰ ਹੋਏ ਅਤੇ ਟੌਰਚਰ ਦੇ ਅਤੇ ਉਹਨੂੰ ਆਰਬਿਟਰੀ ਡਿਟੈਂਸ਼ਨ ਉਹਦੀ ਉਹਨਾਂ ਨੇ ਕਿਹਾ UN ਦੇ ਉਸ ਜਿਹੜੀ ਰੈਪਚਰ ਅਗੇਂਸਟ ਟੌਰਚਰ ਹੈਗਾ ਵੀ ਆਰਬਿਟਰੀ ਡਿਟੇਨ ਆ। ਅਤੇ ਜਾਂਦੇ ਅਜੇ ਬੋਰਿਸ ਜੌਨਸਨ ਅੱਜ ਦੀ ਤਰੀਕ 'ਚ ਭਾਵੇਂ ਪੂਰਨ ਪ੍ਰਧਾਨ ਮੰਤਰੀ ਨਹੀਂ ਹੈਗਾ, ਉਹਨੇ ਆਪਣੀਆਂ ਜਿਹੜਾ ਸਿੱਖ ਫੈਡਰੇਸ਼ਨ UK ਨੇ ਜਾਂ ਕਈਆਂ ਦੇ ਉਹਨਾਂ ਦੇ MP ਸੀ ਮਾਰਟਿਨ ਜੱਗੀ ਦੇ ਜਿਹੜੇ ਏਰੀਏ ਦੇ, ਉਹਨਾਂ ਨੇ ਚਿੱਠੀਆਂ ਲਿਖੀਆਂ। ਉਸ ਜਵਾਬ ਵਿੱਚ UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲਿਖਿਆ ਵੀ ਹਾਂ ਜੱਗੀ ਜੌਲ ਜਿਹੜਾ ਹੈਗਾ ਉਹ ਆਰਬਿਟਰੀ ਡਿਟੈਂਸ਼ਨ ਦੇ ਵਿੱਚ ਆ ਅਤੇ ਇਹਦਾ ਮਸਲਾ ਹੱਲ ਹੋਣਾ ਚਾਹੀਦਾ। ਅਤੇ ਅਸੀਂ ਕਈ ਵਾਰੀ ਸਾਡੀ ਯਾਨੀ ਕਿ ਜਿਹੜੀ ਸੈਕਟਰੀ ਲੈਵਲ ਦੇ ਉੱਤੇ ਜਾਂ ਪ੍ਰਧਾਨ ਮੰਤਰੀ ਲੈਵਲ ਦੀ ਵੀ ਗੱਲ ਉਹਨੇ ਮੰਨਿਆ ਵੀ ਅਸੀਂ ਜਿਹੜੀ ਆ ਉਹ ਮੋਦੀ ਦੇ ਨਾਲ ਕਹਿੰਦਾ ਜਦੋਂ ਮੇਰੀ ਗੱਲ ਹੋਈ ਆ ਅਤੇ ਅਸੀਂ ਜੱਗੀ ਜੌਲ ਦਾ ਮਸਲਾ ਵਿਚਾਰਿਆ ਹੈਗਾ ਅਤੇ ਇਹਨੂੰ ਛੇਤੀ ਹੱਲ ਜਿਹੜਾ ਕੀਤਾ ਜਾਊਗਾ। ਪਰ ਮੈਂ ਸਮਝਦਾ ਵੀ UK ਗੌਰਮੈਂਟ ਨੇ ਉਸ ਤਰ੍ਹਾਂ ਦਾ ਕੋਈ ਪ੍ਰਭਾਵੀ ਕਦਮ ਕੋਈ ਉਠਾਇਆ ਨਹੀਂ ਗੱਲਾਂ ਬਾਤਾਂ ਤੋਂ ਇਲਾਵਾ। ਜਿਹੋ ਜਿਹਾ ਚੁੱਕਣਾ ਚਾਹੀਦਾ ਸੀ ਉਹਨਾਂ ਨੂੰ ਹੁਣ ਤੱਕ ਜੱਗੀ ਜੌਲ ਨੂੰ ਰਿਹਾਈ ਦਿਵਾਉਣੀ ਚਾਹੀਦੀ ਸੀ। ਨੌਜਵਾਨ ਜੱਗੀ ਜੌਲ ਦੇ ਕੇਸ ਨੂੰ ਦੇਖ ਰਹੇ ਨੇ ਸੀਨੀਅਰ ਐਡਵੋਕੇਟ ਜਸਪਾਲ ਸਿੰਘ ਮਾਨਪੁਰ। ਤਾਂ ਉਹਨਾਂ ਨੇ ਦੱਸਿਆ ਕਿ ਬੜੀ ਇੱਕ ਤਰ੍ਹਾਂ ਦੇ ਨਾਲ ਲੰਬੇ ਸਮੇਂ ਬਾਅਦ ਜਿਹੜੀ ਇੱਕ ਚਾਰਜ ਫਰੇਮ ਕੀਤਾ ਜਾ ਰਿਹਾ ਤਾਂ ਬਹੁਤ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਇਹ ਵੱਡੇ ਸਵਾਲ ਲੱਗ ਜਾਂਦੇ ਨੇ ਕਾਨੂੰਨੀ ਪ੍ਰਕਿਰਿਆ ਦੇ ਉੱਪਰ ਕਿ ਕਿੰਨਾ ਲੰਬਾ ਸਮਾਂ ਕੇਸ ਚੱਲੇਗਾ ਔਰ ਜਿਹੜੇ ਗਵਾਹ ਹੋਣਗੇ ਕਿ ਉਹ ਉਸ ਸਮੇਂ ਮੌਜੂਦ ਹੋਣਗੇ ਜਾਂ ਕਿਸ ਤਰੀਕੇ ਦੇ ਨਾਲ ਪੂਰੀ ਕਾਰਜ ਕਰੀ ਜਾ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਬੰਦੀ ਸਿੰਘਾਂ ਦੇ ਜਾਂ ਸਿੱਖ ਨੌਜਵਾਨਾਂ ਦੇ ਕੇਸਾਂ ਦੇ ਬਾਬਤ ਗੱਲਬਾਤ ਕਰਨ ਵਾਸਤੇ ਅਜਿਹੇ ਸੀਨੀਅਰ ਐਡਵੋਕੇਟਸ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।